ਕਿਸੇ ਮੁਲਕ ਦਾ ਐਂਬੈਸਡਰ ਜਿਹੜਾ ਹੈ ਉਸ ਜਿਸ ਮੁਲਕ 'ਚ ਜਾ ਕੇ ਉਹ ਬੈਠਾ ਹੈ ਉਹਦੀ ਫੌਜੀ ਕਮਾਂਡ ਜਿਹੜੀ ਆ ਉਹਨਾਂ ਨੂੰ ਬਰੀਫ ਕਰ ਰਹੀ ਹੋਏ, ਇਹ ਕੀ ਸਾਬਤ ਕਰਦਾ? ਉਹ ਤਾਂ ਇਸ ਹਾਲਤ 'ਚ ਹੀ ਹੈ ਕਿ ਵੀ ਤੁਸੀਂ ਉਸ ਟੈਰੀਟਰੀ ਨੂੰ ਜਿਵੇਂ ਆਕੂਪਾਈ ਕਰ ਲਿਆ ਹੋਏ। ਸਰਜੀਓ ਗੌਰ ਨੂੰ ਅਦਰ ਦੈਨ US ਐਂਬੈਸਡਰ ਟੂ ਇੰਡੀਆ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ ਨਾਲ ਜਿਹੜਾ ਉਹਦਾ ਚਾਰਜ ਵੀ ਦਿੱਤਾ ਗਿਆ। ਔਰ ਮਿਸਟਰ ਸਰਜੀਓ ਅਜੇ ਤਾਂ ਉਹਨੂੰ ਕੁਝ ਹਫ਼ਤੇ ਹੀ ਹੋਏ ਨੇ ਗਿਆ, ਉਹ ਤਾਂ ਇਵੇਂ ਡੀਲ ਕਰ ਰਿਹਾ ਜਿਵੇਂ ਉਹ ਭਾਰਤ ਨੂੰ ਰਾਨੀ ਉਹ ਕਰ। US ambassador visits Western Command briefed on Operation Sindoor। ਹੁਣ ਅਮਰੀਕਾ ਨੂੰ ਜਿਹਦੇ ਚ ਅਮਰੀਕਨ ਪ੍ਰੈਜ਼ੀਡੈਂਟ ਟਰੰਪ 83 ਵਾਰ ਕਹਿ ਚੁੱਕਾ ਹੈ ਕਿ ਭਈ ਇਹਨਾਂ ਦੀ ਜਿਹੜੀ ਜੰਗਬੰਦੀ ਅਸੀਂ ਕਰਵਾਈ ਭਾਰਤ ਪਾਕਿਸਤਾਨ 'ਚ, ਨਹੀਂ ਤਾਂ 10 ਮਿਲੀਅਨ ਲੋਕ ਮਰ ਜਾਣੇ ਸੀ। ਅਮਰੀਕਾ ਨੂੰ ਨਹੀਂ ਪਤਾ ਹੈ ਆਪਰੇਸ਼ਨ ਸਿੰਦੂਰ 'ਚ ਕੀ ਹੋਇਆ ਕਿ ਵੀ ਅਲਟੀਮੇਟਲੀ ਕੱਲਾ ਇਹ ਨਹੀਂ ਕਿ ਵਪਾਰਕ ਮੁੱਦੇ ਦੇ ਉੱਤੇ ਗੋਡੇ ਟੇਕੇ ਨੇ, ਮਿਲੀਟੈਰੀਲੀ ਵੀ ਇਹ ਆਲਮੋਸਟ ਇਹਨਾਂ ਦਾ ਟੋਟਲ ਸਰੈਂਡਰ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਭਾਰਤ ਵਿੱਚ ਐਂਬੈਸਡਰ ਸਰਜੀਓ ਗੌਰ ਭਾਰਤੀ ਫੌਜ ਦੀ ਵੈਸਟਰਨ ਕਮਾਂਡ ਦੇ ਹੈੱਡਕੁਆਰਟਰ ਜਿਹੜੇ ਹੈ ਚੰਡੀ ਮੰਦਰ ਵਿੱਚ ਗਏ ਔਰ ਭਾਰਤੀ ਫੌਜੀ ਜਰਨੈਲਾਂ ਨੇ ਉਹਨਾਂ ਨੂੰ ਆਪਰੇਸ਼ਨ ਸਿੰਦੂਰ ਸੰਬੰਧੀ ਜਾਣਕਾਰੀ ਦਿੱਤੀ। ਅਮਰੀਕਾ ਦੇ ਐਂਬੈਸਡਰ ਨੂੰ ਭਾਰਤੀ ਫੌਜ ਵੱਲੋਂ ਬਰੀਫ ਕਰਨਾ ਕਿ ਅਜੀਬ ਸੁਨੇਹਾ ਵੀ ਦੇ ਰਿਹਾ ਹੈ। ਸੋ ਭਾਰਤ ਦੀ ਜਿਹੜੀ ਹੈ ਲੀਡਰਸ਼ਿਪ ਅਤੇ ਫੌਜ ਨੇ ਅਮਰੀਕਾ ਅੱਗੇ ਪੂਰੀ ਤਰ੍ਹਾਂ ਸਰੈਂਡਰ ਕੀਤਾ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ ਦੇ ਵਿੱਚ ਡੀਟੇਲ 'ਚ ਜ਼ਿਕਰ ਕੀਤਾ ਕਿ ਕਿਵੇਂ ਅਲਟੀਮੇਟਲੀ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਹੈ ਉਸ ਦਾ ਜਿਹੜਾ ਮੁੱਖ ਦੋਸ਼ੀ ਜਿਸ ਨੇ ਖੁਦ ਆਪਣੇ ਦੋਸ਼ਾਂ ਨੂੰ ਕਬੂਲਿਆ, ਨਿਖਿਲ ਗੁਪਤਾ, ਜਿਸ ਦਾ ਸਿੱਧਾ ਸਬੰਧ ਰਾਜ ਦੇ ਵਿਕਾਸ ਯਾਦਵ ਦੇ ਰਾਹੀਂ ਕੈਬਨਿਟ ਸੈਕਟਰੀਏਟ ਤੱਕ ਜੁੜਦਾ ਹੈ, ਜਿਸ ਦੇ ਵਿੱਚ ਮੋਦੀ, ਡਵਾਲ ਔਰ ਅਮਿਤ ਸ਼ਾਹ ਸਾਰੇ ਹੀ ਲਪੇਟੇ ਜਾਂਦੇ ਨੇ ਕਿ ਵੀ ਇਸ ਨੂੰ ਹੀ ਅਲਟੀਮੇਟਲੀ ਹਾਲਾਂ ਐਪਸਟਾਈਨ ਫਾਈਲ ਦਾ ਵੀ, ਅਡਾਨੀ ਦਾ ਵੀ, ਇਹ ਵੀ ਕਿ ਹੋਰ ਕੀ ਹੋਏਗਾ। ਲੇਕਿਨ ਹੁਣ ਉਹਨਾਂ ਦੇ ਜਿਹੜੇ ਗੰਭੀਰ ਐਨਾਲਿਸਟ ਨੇ ਉੱਥੇ ਬੈਠੇ ਹੋਏ ਉਹ ਵੀ ਇਹ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਨਿਖਿਲ ਗੁਪਤਾ ਕੇਸ ਦਾ ਜਿਹੜਾ ਇਹਨਾਂ ਦੇ ਹੱਥ ਸਬੂਤ ਆਏ ਨੇ, ਇਹ ਸਭ ਤੋਂ ਜ਼ਿਆਦਾ ਪਾਵਰਫੁਲ ਟੂਲ ਸਾਬਤ ਹੋਇਆ ਇੰਡੀਆ ਦੀ ਧੌਣ ਤੇ ਗੋਡਾ ਰੱਖ ਕੇ ਮਨਮਰਜ਼ੀ ਦੀ ਟ੍ਰੇਡ ਡੀਲ ਦਾ। ਹੁਣ ਗੱਲ ਕਰ ਲਈ ਟ੍ਰੇਡ ਡੀਲ ਤੱਕ ਨਹੀਂ, ਟ੍ਰੇਡ ਡੀਲ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਇਹਦੇ ਬਾਵਜੂਦ ਇੰਡੀਆ ਆਪਣੀ ਆਡੀਅנס ਨੂੰ ਬਾਕੀ ਮੁੱਦਿਆਂ ਦੇ ਉੱਤੇ ਤਾਂ ਕਈ ਵਾਰ ਖੱਬੇ ਸੱਜੇ ਕਰਕੇ ਦੱਸਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਸ ਮੁੱਦੇ ਤੋਂ ਅਮਰੀਕਾ ਉਹਨਾਂ ਨੂੰ ਭੱਜਣ ਨਹੀਂ ਦਿੰਦਾ। ਹੁਣ ਵੀ ਜਿਹੜੀ ਮਿਊਨਿਖ ਦੇ ਵਿੱਚ ਜਿਹੜੀ ਹੈ ਸਿਕਿਉਰਿਟੀ ਕਾਨਫਰੰਸ ਚੱਲ ਰਹੀ ਹੈ, ਉਸ ਫਿਰ ਅਗੇਨ ਜਿਹੜੇ US ਦੇ ਸੈਕਟਰੀ ਆਫ ਸਟੇਟ ਨੇ ਮਿਸਟਰ ਰੂਬੀਓ, ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਗॉट ਇੰਡੀਆਜ਼ ਕਮਿਟਮੈਂਟ ਟੂ ਸਟਾਪ ਬਾਇੰਗ ਰਸ਼ੀਅਨ ਆਇਲ। US ਸੈਕਟਰੀ ਆਫ ਸਟੇਟ ਰੂਬੀਓ ਇਨ ਮਿਊਨਿਖ। ਔਰ ਹਾਲਾਂ ਇਹਨਾਂ ਨੇ ਇੰਡੀਆ ਨੇ ਕਿਹਾ ਸੀ ਜੀ ਨਹੀਂ, ਵਾਈਟ ਹਾਊਸ ਨੇ ਦੇਖੋ ਹੁਣ ਜਿਹੜਾ ਡਰਾਫਟ ਦਿੱਤਾ ਹੈ ਉਹਦੇ ਜਿਹੜੇ ਲਫ਼ਜ਼ ਸੀ ਕਿ ਇੰਡੀਆ ਕਮਿਟਸ ਟੂ ਸਟਾਪ ਬਾਇੰਗ, ਉਹਦੇ 'ਚ ਇੰਟੈਂਡਸ ਕਰਤਾ ਹੈ। ਲੇਕਿਨ ਰੂਬੀਓ ਨੇ ਉੱਥੇ ਜਾ ਕੇ ਇੰਟੈਂਡਡ ਨੋਟ ਕੋਈ ਨਹੀਂ, ਉਹਦਾ ਮਤਲਬ ਉਹਨਾਂ ਨੇ ਬੜਾ ਕਲੀਅਰਲੀ ਰੂਬੀਓ ਹੈਜ਼ ਸੈਡ ਇੰਡੀਆ ਹੈਜ਼ ਕਮਿਟਡ ਟੂ ਸਟਾਪ ਬਾਇੰਗ ਰਸ਼ੀਅਨ ਆਇਲ ਡੇਜ਼ ਆਫਟਰ ਨਿਊ ਦਿੱਲੀ ਰੀਟਰੇਟਡ ਦਾ ਨੈਸ਼ਨਲ ਇੰਟਰਸਟ ਵਿਲ ਬੀ ਦਾ ਗਾਈਡਿੰਗ ਫੈਕਟਰ। ਕਿਉਂਕਿ ਜਦੋਂ ਮਿਊਨਿਕ ਸਿਕਿਉਰਿਟੀ ਕਾਨਫਰੰਸ 'ਚ ਸੈਚਰਡੇ ਫੈਬਰੂਰੀ 14 ਨੂੰ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ ਭਾਈ ਕੀ ਹੈ, ਉਹਨਾਂ ਕਿਹਾ ਇਨ ਆਵਰ ਕਨਵਰਸੇਸ਼ਨ ਵਿਦ ਇੰਡੀਆ we have gotten their commitment
to stop buying additional Russian oil. He was responding to a question on the Russia-Ukraine war and the sanctions imposed on Moscow. ਹੁਣ ਇਹਦੇ 'ਚ ਕੋਈ ਭੁਲੇਖਾ ਨਹੀਂ ਹੈ ਕਿ ਵੀ ਕਲੀਅਰ ਕੱਟ ਜਿਹੜਾ ਹੈ ਇਹਨਾਂ ਨੇ ਟੂ ਜ਼ੀਰੋ ਲਿਆਣਗੇ ਜਿਹੜਾ ਬਾਇੰਗ ਜਿਹੜਾ ਕਿ ਇਹ ਸਸਤੇ ਭਾਅ ਉਹਨਾਂ ਤੋਂ ਕਰੂਡ ਆਇਲ ਬਾਏ ਕਰ ਰਹੇ ਸੀ। ਹੁਣ ਇਹ ਉਹਦਾ ਹੀ ਨਤੀਜਾ ਹੈ ਜਿਹੜਾ ਸੋ ਕਾਲਡ ਅਜੇ ਤਾਂ ਲੀਗਲ ਟੀਮ ਇੰਡੀਆ ਦੀ ਨੈਕਸਟ ਵੀਕ ਆ ਰਹੀ ਹੈ DC 'ਚ, ਅਗਲੇ ਹਫ਼ਤਿਆਂ ਦੇ ਵਿੱਚ ਉਹ ਸਾਰੇ ਡਾਕੂਮੈਂਟ 'ਤੇ ਦਸਤਖਤ ਹੋਣੇ ਨੇ, ਲੇਕਿਨ ਆਲਰੇਡੀ ਉਹਨਾਂ ਨੇ ਉਸ ਨੂੰ ਖਤਮ ਕਰ ਦਿੱਤਾ ਆਇਲ ਨੋ ਮੋਰ ਬਾਇੰਗ। ਔਰ ਇਸ ਨੂੰ ਉਸ ਮਿਊਨਿਖ ਦੀ ਕਾਨਫਰੰਸ ਵੀ ਖਲੋ ਕੇ ਅਮਰੀਕਾ ਦਾ ਸੈਕਟਰੀ ਆਫ ਸਟੇਟ ਕਹਿ ਰਿਹਾ। ਪਰ ਜਿਹੜੀ ਗੱਲ ਮੇਰੇ ਲਈ ਵੀ ਹੈਰਾਨੀ ਦੀ ਸੀ, ਹੋਰ ਵੀ 2-3 ਕਾਲਾਂ ਇਸ ਬਾਰੇ ਆਈਆਂ। ਹੁਣ ਯੂਜੂਅਲੀ ਜਿਹੜੇ ਐਂਬੈਸਡਰ ਹੁੰਦਾ ਹੈ ਕਿਸੇ ਦਾ ਵੀ ਕਿਸੇ ਮੁਲਕ 'ਚ, ਜਿਹਦੇ ਲਈ ਲਫ਼ਜ਼ ਰਾਜਦੂਤ ਪੰਜਾਬੀ ਜਾਂ ਹਿੰਦੀ ਦੇ ਵਿੱਚ ਘੜਿਆ ਹੋਇਆ, ਉਹਦਾ ਮਕਸਦ ਮੇਨਲੀ ਜਿਹੜੇ ਐਂਬੈਸੀਜ਼ ਦੇ ਵਿੱਚ ਉਹਨਾਂ ਦੇ ਅੱਡ-ਅੱਡ ਜਿਹੜੇ ਨੇ ਸੈਕਸ਼ਨ ਹੁੰਦੇ ਨੇ, ਪਰ ਮੁੱਖ ਤੌਰ 'ਤੇ ਐਂਬੈਸਡਰ ਜਦੋਂ ਜਾਂਦਾ ਹੈ ਉਹ ਆਪਣੇ ਕ੍ਰੈਡੈਂਸ਼ੀਅਲਸ ਦਿੰਦਾ ਹੈ, ਉਹ ਉਸ ਮੁਲਕ ਦੀ ਅੰਦਰੂਨੀ ਪੋਲੀਟਿਕਸ ਦੇ ਵਿੱਚ ਜਿਹੜਾ ਉਹ ਦਖਲਅੰਦਾਜ਼ੀ ਨਹੀਂ ਕਰ ਸਕਦਾ। ਉਹ ਆਪਣੇ ਹਕੂਮਤ ਦਾ ਮੌਕਫ ਜਿਸ ਥਾਂ ਦੇ ਉੱਤੇ ਉਹ ਅਪਾਇੰਟਡ ਹੈ ਉਸ ਤੱਕ ਪਹੁੰਚਾਉਂਦਾ ਹੈ ਔਰ ਉਹਨਾਂ ਦਾ ਮੌਕਫ ਉਹਨਾਂ ਤੱਕ ਪਹੁੰਚਾਉਂਦਾ ਹੈ। ਔਰ ਇਹਨਾਂ ਹਾਲਾਤਾਂ 'ਚ ਜੇ ਦੋਨਾਂ ਮੁਲਕਾਂ ਦੇ ਸਬੰਧ ਵਿਗੜ ਜਾਣ ਤੇ ਫਿਰ ਪਹਿਲਾ ਸਟੈਪ ਇਹ ਹੁੰਦਾ ਹੈ ਕਿ ਜੀ ਵਿਦਡਰਾ ਕਰ ਲਓ ਆਪਣਾ ਐਂਬੈਸਡਰ, ਹਾਈ ਕਮਿਸ਼ਨ ਵਿਦਡਰਾ ਕਰ ਲਓ, ਉਹਨੂੰ ਚਾਰਜ ਦੀ ਅਫੇਅਰ 'ਤੇ ਲੈ ਆਓ। ਜਿਵੇਂ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਦੇ ਉੱਤੇ ਜਦੋਂ ਕਿ ਠੀਕ 3 ਮਹੀਨੇ ਬਾਅਦ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੰਡੀਆ ਨੂੰ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਦੋਸ਼ੀ ਦੱਸਿਆ ਤੇ ਉਹਨਾਂ ਨੇ ਉਹਨਾਂ ਦੇ 6 ਜਿਹੜੇ ਵੱਡੇ ਪ੍ਰੋਮੀਨੈਂਟ ਇਨਕਲੂਡਿੰਗ ਹਾਈ ਕਮਿਸ਼ਨਰ ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਨਿਕਲੋ ਇੱਥੋਂ, ਤੇ ਇੰਡੀਆ ਨੇ ਰੈਸੀਪ੍ਰੋਕੇਟ ਕਰਕੇ ਉਹਨਾਂ ਦੇ ਕੱਢ ਦਿੱਤੇ। ਸੋ ਇਹ ਰੋਲ ਹੁੰਦਾ, ਇਹ ਨਹੀਂ ਹੁੰਦਾ ਵੀ ਕਿਸੇ ਮੁਲਕ ਦਾ ਐਂਬੈਸਡਰ ਜਿਹੜਾ ਹੈ ਉਸ ਜਿਸ ਮੁਲਕ 'ਚ ਜਾ ਕੇ ਉਹ ਬੈਠਾ ਹੈ ਉਹਦੀ ਫੌਜੀ ਕਮਾਂਡ ਜਿਹੜੀ ਆ ਉਹਨਾਂ ਨੂੰ ਬਰੀਫ ਕਰ ਰਹੀ ਹੋਏ। ਇਹ ਕੀ ਸਾਬਤ ਕਰਦਾ? ਉਹ ਤਾਂ ਇਸ ਹਾਲਤ 'ਚ ਹੀ ਹੈ ਕਿ ਵੀ ਉਹ ਤੁਸੀਂ ਉਸ ਟੈਰੀਟਰੀ ਨੂੰ ਜਿਵੇਂ ਆਕੂਪਾਈ ਕਰ ਲਿਆ ਹੋਏ ਜਾਂ ਤੁਸੀਂ ਉਸ ਸਾਰੇ ਨੂੰ। ਸੋ ਮੈਂ ਔਰ ਇਹ ਮਿਸਟਰ ਸਰਜੀਓ ਗੌਰ ਮਾਮੂਲੀ ਬੰਦਾ ਨਹੀਂ ਹੈ। ਇੱਕ ਤਾਂ ਜਦੋਂ ਇਹਨੂੰ ਅਪਾਇੰਟ ਹੀ ਕੀਤਾ ਸੀ ਤੇ ਜਿਹੜੇ ਇਨਸਾਈਡਰ ਸੀ ਉਹਨਾਂ ਨੇ ਕਿਹਾ ਸੀ ਕਿ ਵੀ ਹੀ ਇਜ਼ ਆਈਜ਼ ਐਂਡ ਈਅਰਸ ਆਫ ਪ੍ਰੈਜ਼ੀਡੈਂਟ ਟਰੰਪ, ਉਹਨਾਂ ਦੀਆਂ ਅੱਖਾਂ ਵੀ ਔਰ ਕੰਨ ਵੀ ਨੇ। ਫਿਰ ਇਕੱਲਾ ਇਹ ਨਹੀਂ ਹੈ, ਔਰ ਇਹ ਮਿਸਟਰ ਸਰਜੀਓ ਗੌਰ ਨੂੰ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਉਸ ਦਾ ਵੀ ਸਪੈਸ਼ਲ ਐਨਵਾਏ ਬਣਾਇਆ। ਹੁਣ ਮੈਂ ਯਾਦ ਕਰੋ ਓਬਾਮਾ ਐਡਮਿਨਿਸਟ੍ਰੇਸ਼ਨ, ਓਬਾਮਾ ਨੇ ਜਦੋਂ ਉਹਦੀ ਪਹਿਲੀ ਟਰਮ ਵੇਲੇ ਓਬਾਮਾ ਆਇਆ, ਉਹਨੇ ਆਪਣੀ ਇਲੈਕਸ਼ਨ ਕੈਂਪੇਨ 'ਚ ਕਿਹਾ ਸੀ ਕਿ ਫਲਸਤੀਨ, ਕਸ਼ਮੀਰ ਇਹ ਜਿਹੜੇ ਨੇ ਇਹ ਉਹਦੇ ਲਈ ਟਰਮ ਉਦੋਂ ਕਲਿੰਟਨ ਨੇ ਵੀ ਇਹੀ ਯੂਜ਼ ਕੀਤੇ, ਫਲੈਸ਼ ਪੁਆਇੰਟਸ ਨੇ ਫਰਦਰ ਦੇ, ਔਰ ਇੱਥੇ ਇਹਨਾਂ ਦੇ ਲਈ ਅਸੀਂ ਜਿਹੜਾ ਸਪੈਸ਼ਲ ਐਨਵਾਏ ਬਣਾਵਾਂਗੇ। ਗਜ਼ਾ ਦਾ ਤਾਂ ਉਹਨੇ ਬਣਾਇਆ, ਹੁਣ ਉਹਨਾਂ ਨੇ ਕਸ਼ਮੀਰ ਦੇ ਲਈ ਜਿਹਦੇ 'ਚ ਭਾਰਤ ਪਾਕਿਸਤਾਨ ਇਨਵੋਲਵ ਹੋਣੇ ਸੀ, ਮਿਸਟਰ ਹਾਲਬਰੁਕ ਉਹਨੂੰ ਅਪਾਇੰਟ ਕੀਤਾ ਔਰ ਇੰਡੀਆ ਨੇ ਪ੍ਰੋਟੈਸਟ ਕੀਤਾ। ਇੰਡੀਆ ਨੇ ਕਿਹਾ ਅਸੀਂ ਨਹੀਂ ਮੰਨਦੇ ਕਿ ਵੀ ਇਹ ਕਸ਼ਮੀਰ ਦੇ ਮੁੱਦਾ ਜਾਂ ਸਿਰਫ ਐਂਬੈਸਡਰ ਆ, ਉਹ ਫਿਰ ਸਿਰਫ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਹੀ ਡੀਲ ਕਰਦਾ ਰਿਹਾ ਹਾਲਬਰੁਕ। ਇੰਡੀਆ ਨੇ ਉਹਨੂੰ ਰੈਕਗਨਾਈਜ਼ ਕਰਨ ਤੋਂ ਹੀ ਨਾ ਕਰਦੇ। ਹੁਣ ਇਸ ਵਾਰ ਮਿਸਟਰ ਸਰਜੀਓ ਗੌਰ ਨੂੰ ਅਦਰ ਦੈਨ US ਐਂਬੈਸਡਰ ਟੂ ਇੰਡੀਆ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ ਨਾਲ ਜਿਹੜਾ ਉਹਦਾ ਚਾਰਜ ਵੀ ਦਿੱਤਾ ਗਿਆ। ਔਰ ਮਿਸਟਰ ਸਰਜੀਓ ਅਜੇ ਤਾਂ ਉਹਨੂੰ ਕੁਝ ਹਫ਼ਤੇ ਹੀ ਹੋਏ ਨੇ ਗਿਆ, ਉਹ ਤਾਂ ਇਵੇਂ ਡੀਲ ਕਰ ਰਿਹਾ ਜਿਵੇਂ ਉਹ ਭਾਰਤ ਨੂੰ ਰਾਨੀ ਉਹ ਕਰ ਰਿਹਾ। ਔਰ ਇਹ ਖਬਰ ਉਹਨਾਂ ਨੇ ਕਿਉਂਕਿ ਆਪਣੇ ਜਿਹੜਾ ਟਵੀਟ ਰਾਹੀਂ ਵੀ ਦੱਸੀ ਔਰ ਇੰਡੀਅਨ ਮੀਡੀਆ ਨੇ ਵੀ ਇਸ ਨੂੰ ਬਰੀਫ ਕੀਤਾ। ਹੁਣ ਖਬਰ ਬੜੇ ਮੁੱਖ ਤੌਰ 'ਤੇ ਹੈ ਕਿ ਵੀ US ਐਂਬੈਸਡਰ ਵਿਜ਼ਿਟਸ ਵੈਸਟਰਨ ਕਮਾਂਡ ਬਰੀਫਡ ਔਨ ਆਪਰੇਸ਼ਨ ਸਿੰਦੂਰ। ਹੁਣ ਜਿਵੇਂ ਫੌਜ ਦੀਆਂ ਕਮਾਂਡਸ ਨੇ ਈਸਟਰਨ, ਵੈਸਟਰਨ, ਨਾਰਦਰਨ, ਸਾਊਦਰਨ, ਸਭ ਤੋਂ ਪਾਵਰਫੁਲ ਜਿਹੜੀ ਜਾਂ ਸਭ ਤੋਂ ਵੱਡੀ ਗਿਣਤੀ ਵਾਲੀ ਜਿਹੜੀ ਕਮਾਂਡ ਉਹ ਵੈਸਟਰਨ ਕਮਾਂਡ ਹੈ, ਕਿਉਂਕਿ ਜਿਹੜਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਔਰ ਇਹ ਸਾਰੇ ਦੇ ਉੱਤੇ। ਔਰ ਇਹੀ ਕਾਰਨ ਹੈ ਕਿ ਪੰਜਾਬ 'ਚ ਕਿੰਨੀਆਂ ਫੌਜੀ ਛਾਉਣੀਆਂ 'ਚ ਲੱਖਾਂ ਇੰਡੀਅਨ ਫੌਜੀ ਜਿਹੜੇ ਨੇ ਉਹ ਤਾਇਨਾਤ ਕੀਤੇ ਹੁੰਦੇ ਨੇ, ਕਿਉਂਕਿ ਵੈਸਟਰਨ ਕਮਾਂਡ ਇਸੇ ਤਰ੍ਹਾਂ ਜਿਹੜੀ ਈਸਟਰਨ ਕਮਾਂਡ ਹੈ ਉਹ ਚਾਈਨਾ ਨਾਲ ਲੱਗਦੇ ਬਾਰਡਰ 'ਤੇ।
ਹੁਣ ਵੈਸਟਰਨ ਕਮਾਂਡ ਦਾ ਜਿਹੜਾ ਹੈੱਡਕੁਆਰਟਰ ਹੈ ਉਹ ਚੰਡੀ ਮੰਦਰ 'ਚ ਹੈ, ਚੰਡੀਗੜ੍ਹ ਦੇ ਨੇੜੇ। ਔਰ ਉਸ ਦੇ ਉੱਤੇ ਇਹ ਪੂਰੀ ਖਬਰ ਕਿ ਜੀ ਦਾ US ਐਂਬੈਸਡਰ ਟੂ ਇੰਡੀਆ ਸਰਜੀਓ ਗੌਰ ਐਂਡ ਦਾ ਕਮਾਂਡਰ ਆਫ US ਇੰਡੋ ਪੈਸੀਫਿਕ ਕਮਾਂਡ, ਇਕੱਲਾ ਐਂਬੈਸਡਰ ਨਹੀਂ ਹੈ, ਜਿਹੜੀ ਅਮਰੀਕਾ ਨੇ ਉਸ, ਜਿਵੇਂ ਅਮਰੀਕਾ ਦੇ ਵੀ ਸੈਂਟਰਲ ਕਮਾਂਡ ਹੈ, ਦੂਜਾ ਦੁਨੀਆ 'ਚ 800 ਅਮਰੀਕੀ ਅੱਡੇ ਨੇ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ। ਉਹਨਾਂ 'ਚ ਉਹਨਾਂ ਦੀ ਇੱਕ ਪਾਵਰਫੁਲ ਕਮਾਂਡ ਬੇਸ ਜਿਹੜਾ ਇੰਡੋ ਪੈਸੀਫਿਕ ਕਮਾਂਡ ਹੈ, ਉਹ ਐਡਮਿਰਲ ਸੈਮਲ ਪੈਪਾਰੋ, ਉਹ ਅਫੀਸ਼ੀਅਲ ਵਿਜ਼ਿਟ 'ਤੇ ਅੱਜ ਕੱਲ੍ਹ ਇੰਡੀਆ ਦੇ ਜਿਹੜਾ ਪੈਸੀਫਿਕ ਕਮਾਂਡ ਦਾ ਇੰਚਾਰਜ ਜਨਰਲ ਹੈ, ਵਿਜ਼ਿਟਡ ਹੈੱਡਕੁਆਰਟਰਸ ਵੈਸਟਰਨ ਕਮਾਂਡ ਇਨ ਚੰਡੀ ਮੰਦਰ on Monday, where they were briefed about the operational environment in the western sector, including Operation Sindoor. ਹੁਣ ਅਮਰੀਕਾ ਨੂੰ, ਜਿਹਦੇ 'ਚ ਅਮਰੀਕਨ ਪ੍ਰੈਜ਼ੀਡੈਂਟ ਟਰੰਪ 83 ਵਾਰ ਕਹਿ ਚੁੱਕਾ ਹੈ ਕਿ ਭਈ ਇਹਨਾਂ ਦੀ ਜਿਹੜੀ ਜੰਗਬੰਦੀ ਅਸੀਂ ਕਰਵਾਈ ਭਾਰਤ ਪਾਕਿਸਤਾਨ 'ਚ, ਨਹੀਂ ਤਾਂ 10 ਮਿਲੀਅਨ ਲੋਕ ਮਰ ਜਾਣੇ ਸੀ। ਅਮਰੀਕਾ ਨੂੰ ਨਹੀਂ ਪਤਾ ਹੈ ਆਪਰੇਸ਼ਨ ਸੰਦੂਰ 'ਚ ਕੀ ਹੋਇਆ। ਹੁਣ ਇਹ ਕੀ ਸ਼ੋਅ ਕਰਦਾ ਹੈ ਕਿ ਵੀ ਅਲਟੀਮੇਟਲੀ ਕੱਲਾ ਇਹ ਨਹੀਂ ਕਿ ਵਪਾਰਕ ਮੁੱਦੇ ਦੇ ਉੱਤੇ ਗੋਡੇ ਟੇਕੇ ਨੇ, ਮਿਲੀਟੈਰੀਲੀ ਵੀ। ਹੁਣ ਜੇ ਉਹਨੂੰ ਈਵਨ ਐਂਬੈਸਡਰ ਦਾ ਇਸ ਲੈਵਲ ਤੇ ਜਾਣਾ, ਜਿਵੇਂ ਉਹ ਦੌਰੇ ਵਾਂਗ ਜਾ ਰਿਹਾ ਹੈ, ਔਰ ਉਹਨੂੰ ਉਹ ਬਰੀਫ ਕਰ ਰਹੇ ਨੇ ਇਸ ਦੇ ਉੱਤੇ ਆਪਰੇਸ਼ਨਲ ਇਨਵਾਇਰਨਮੈਂਟ ਵੈਸਟਰਨ ਸੈਕਟਰ ਇਨਕਲੂਡਿੰਗ ਆਪਰੇਸ਼ਨ ਸੰਦੂਰ, ਔਰ ਇਸ ਦੇ ਉੱਤੇ ਉਹਨਾਂ ਦਾ ਡੈਲੀਗੇਸ਼ਨ ਵਾਸ ਕੰਪ੍ਰੈਹੈਂਸਿਵਲੀ ਬਰੀਫਡ ਔਨ ਵੈਸਟਰਨ ਫਰੰਟ ਪਰਸਪੈਕਟਿਵ including operational preparedness, distinguished legacy, execution of Operation Sindoor, and pivotal role being played by the Indian Army in nation building and strengthening regional stability. The Western Command said. ਇਹ Western Command ਦਾ ਜਿਹੜੀ ਹੈ ਉਹਨਾਂ ਨੇ ਆਪਣੀ ਬਰੀਫਿੰਗ ਦੇ ਵਿੱਚ ਇਸ ਪਾਰਟ ਨੂੰ ਕਿਹਾ, ਔਰ ਇਸ ਦੇ ਉੱਤੇ ਈਵਨ ਮਿਸਟਰ ਸਰਜੀਓ ਗੌਰ ਨੇ ਵੀ ਜਿਹੜਾ ਉਹਨਾਂ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਮੰਡੇ ਆਫਟਰਨੂਨ ਨੇ ਕੀਤਾ, ਡਿਲਾਈਟਡ ਟੂ ਹੈਵ ਕਮਾਂਡਰ ਐਡਮਿਰਲ ਸੈਮੂਅਲ ਪੈਪਾਰੋ ਇਨ ਇੰਡੀਆ ਟੂ ਐਕਸਪੈਂਡ ਦਾ US ਇੰਡੀਆ ਡਿਫੈਂਸ ਪਾਰਟਨਰਸ਼ਿਪ। ਨਾਓ ਇਜ਼ ਦਾ ਟਾਈਮ ਟੂ ਸਟਰੈਂਥਨ ਵਾਈਟਲ ਕੋਆਪਰੇਸ਼ਨ ਬਿਟਵੀਨ ਆਵਰ ਟੂ ਨੇਸ਼ਨ, ਗੌਰ ਹੈਡ ਸੈਡ। ਉਹਨੇ ਕਿਹਾ ਕਿ ਜੀ ਬਹੁਤ ਵੈਲਕਮ ਕਿ ਸਾਡੇ ਜਿਹੜੇ ਨੇ ਕਮਾਂਡਰ ਐਡਮਿਰਲ ਸੈਮੂਅਲ ਪੈਪਾਰੋ ਆਏ ਨੇ, ਔਰ ਅਸੀਂ ਜਿਹੜਾ ਵੈਸਟਰਨ ਕਮਾਂਡ ਦਾ ਦੌਰਾ ਕੀਤਾ, ਔਰ ਹੁਣ ਦੌਰਾ ਇਵੇਂ ਹੈ ਜਿਵੇਂ ਉਹ ਪ੍ਰੈਜ਼ੀਡੈਂਟ ਹੋਏ ਦੂਜੇ ਦਾ। ਸੋ ਇਹ ਆਲਮੋਸਟ ਇਹਨਾਂ ਦਾ ਟੋਟਲ ਸਰੈਂਡਰ ਹੈ। ਇਕੱਲਾ ਇਹੀ ਨਹੀਂ ਕਿ ਬਿਜ਼ਨਸ ਡੀਲ ਦੇ ਮਾਮਲੇ 'ਚ ਇਉਂ ਲੱਗਦਾ ਕਿ ਭਾਈ ਬਿਲਕੁਲ ਹੀ ਜਿਹੜਾ ਉਹਨਾਂ ਨੂੰ ਕ੍ਰਿਪਲ ਕਰ ਦਿੱਤਾ ਇੰਡੀਆ ਨੂੰ US ਨੇ। ਜੀ ਰਾਜਾ, ਬਿਲਕੁਲ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV84 ਅਜੇ ਵੀ ਉਪਲਬਧ ਹੈ, ਤੇ ਭਾਰਤ ਵਿੱਚ ਤੁਸੀਂ TV84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84, ਸੱਚ ਦੀ ਆਵਾਜ਼।